व्यूअर्स फिर दोबारा तुहाडा स्वागत है प्रोग्राम सच्चो सच विच जी। डॉक्टर साहब साडे पहला फेसबुक मैसेज वीर लाल सिंह जी का है। इन्हों ने अपील डेमोक्रेट का एक लिंक भेजा है। इस खबर अनुसार युवा सिटी की एक अदालत में यूरी की ड्यूटी करने लई सदे गए सरदार गुरसंत सिंह जी ने अदालत में जाण समय किरपान लाउण तो इनकार किया है। इन्होंने इस संबंधी प्रोटेस्ट किया है और अपनी धार्मिक आज़ादी का झंडा बुलंद किया है। वीर लाल सिंह चाहते हैं कि असी इस केस नूं प्रोग्राम सच्चो सच विच डिस्कस करिए। जी डॉक्टर साहब देखो इन्हों का बहुत बहुत धन्यवाद वीर लाल सिंह जी का कि उन्होंने फेसबुक पर सानू लिखा जी। और बेशक इस केस बारे मैं खबर तो जरूर देखी सी पर मेरा ध्यान इन्हें नहीं खिंचा खबर ने जी। पर जो उन्होंने लिंक भेजा मैं उसकी डिटेल देखी तो मैनू लग्या कि भी वाकई ये घटना है जिस बारे सानू जिहड़ा वो कामेंट करना चाहिए सी, भावें असी लेट हैं जी। फिर भी इन्हों का धन्यवाद है कि इन्होंने सानू जिहड़ा है इस बारे जागरूक किया। ये जिहड़ी स्टोरी है ये कैलीफोर्निया के एरिए च गुरसंत सिंह खालसा 56 साल के सिख ने जी। ये 1970 ਦੇ ਵਿੱਚ ਜਦੋਂ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਸੀ ਔਰੀਗਨ ਦੇ ਵਿੱਚ ਇਹ ਗੋਰੇ ਨੇ ਜੀ ਬਚਪਨ ਚ ਕ੍ਰਿਸਚੀਅਨ ਧਰਮ ਚ ਪੈਦਾ ਹੋਏ ਤੇ ਇਹਨਾਂ ਦੀ ਸਿੱਖ ਧਰਮ ਦੇ ਵਿੱਚ ਦਿਲਚਸਪੀ ਹੋਈ ਔਰੀਗਨ ਚ ਪੜ੍ਹਦੇ ਆ 1980 ਦੇ ਵਿੱਚ ਇਹਨਾਂ ਨੇ ਸਿੱਖੀ ਧਾਰਨ ਕੀਤੀ ਇਹ ਪੰਜ ਕਕਾਰੀ ਅੰਮ੍ਰਿਤਧਾਰੀ ਸਿੰਘ ਨੇ ਜੀ ਔਰ ਮੈਂ ਇਸ ਨਾਂ ਤੋਂ ਤਾਂ ਵਾਕਿਫ ਹਾਂ ਕਿਉਂਕਿ ਜਦੋਂ ਕੈਲੀਫੋਰਨੀਆ ਨੇ ਅਸੌਲਟ ਵੈਪਨ ਬੈਨ ਲਾਇਆ ਤੇ ਉਦੋਂ ਵੀ ਮੀਡੀਆ ਨੇ ਇਹਨਾਂ ਦੀ ਸਟੋਰੀ ਕੈਰੀ ਕੀਤੀ ਸੀ कि इन्होंने बयान दिता सी कि हथियार रखना साडे धर्म का हिस्सा है और ये जिहड़ा असॉल्ट वैपन बैन है ये मेरे धर्म दे विच सीधी दखलअंदाजी है और मैं कैलीफोर्निया स्टेट नूं सू करांगा। लेकिन उस तो बाद उन्होंने सू तो नहीं किया पर यह खबर जरूर उदों बनी। उस तो इलावा मैनूं ये भी याद है भी जदों जिहड़ा ओबामा एडमिनिस्ट्रेशन हथियारां दे मामले जदों शूटिंग्स थां थां ते होईयां ने कोई सख्त जिहड़ा लैजिसलेचर लियाना चाहते सी इस मामले ते भावें उत्थे चली नहीं गल क्योंकि नैशनल राइफल एसोसीएशन बड़ी पावरफुल बॉडी है पर उदों भी गुरसंत सिंह होरां ने हथियारां दे हक दे विच ये कह के कि सिख धर्म हथियार रखण दे हक च यकीन रखदा है वो सारे दे खिलाफ वो भुगते सी। पर हुण उन्हां दा जिहड़ा केस है ये कैलीफोर्निया दी यूबा सिटी एरिया जिथे काफ़ी वड्डी सिख आबादी है शायद 24-25% सिख ने 100 साल पहला उत्थे ही आए उन्हां दी जिहड़ी काउंटी पैंदी है वो सुटर काउंटी पैंदी है। ਉਹਦੇ 'ਚ ਜਿਵੇਂ ਅਮਰੀਕਾ 'ਚ ਆਮ ਹੁੰਦਾ ਵੀ ਜਿਹੜਾ US ਸਿਟੀਜ਼ਨ ਬਣ ਜਾਂਦਾ ਹੈ ਉਸ ਨੂੰ ਜੂਰੀ ਡਿਊਟੀ ਦੇ ਉੱਤੇ ਇੱਕ ਅੱਧੀ ਵਾਰੀ ਸਰਵ ਕਰਨਾ ਪੈਂਦਾ ਕਿ ਉਹਨਾਂ ਨੂੰ ਉਹ ਸਿਲੈਕਟ ਕਰਦੇ ਨੇ ਆਪਣੇ ਢੰਗ ਨਾਲ। ਸੋ ਹੁਣ ਇਹਨਾਂ ਦੀ ਗੁਰਸੰਤ ਸਿੰਘ ਹੋਰਾਂ ਦੀ ਜੂਰੀ ਡਿਊਟੀ ਜਿਹੜੀ ਹੈ ਉਹ ਪਿਛਲੇ ਕੱਲ ਯਾਨੀ ਕਿ ਸੀ ਜਿਹਦੇ 'ਚ ਕਿ ਉਹਨਾਂ ਨੂੰ ਮੰਗਲਵਾਰ ਸੱਦਿਆ ਸੀ ਪਰ ਉਹਨਾਂ ਨੇ ਕਿਹਾ ਕਿ ਜਿਵੇਂ ਮੈਂ ਤਾਂ ਅੰਮ੍ਰਿਤਧਾਰੀ ਸਿੰਘ ਹੈ ਮੈਂ ਕਿਰਪਾਨ ਪਾ ਕੇ ਰੱਖਦਾ ਤੇ ਮੈਂ ਜਿਹੜਾ ਜੂਰੀ 'ਚ ਬੈਠਣਾ ਮੈਂ ਕਿਰਪਾਨ ਪਾ ਕੇ ਹੀ ਆਵਾਂਗਾ ਕਿਉਂਕਿ ਹੁੰਦਾ ਆਮ ਤੌਰ ਤੇ ਇਹ ਹੈ ਵੀ ਅਦਾਲਤਾਂ ਦੇ ਵਿੱਚੋਂ ਤੁਹਾਨੂੰ ਬਾਹਰ ਰਖਾ ਲੈਂਦੇ ਨੇ ਜਾਂ ਕਾਰ ਦੇ ਵਿੱਚ ਲੋਕ ਰੱਖ ਕੇ ਜਾਂਦੇ ਨੇ। ਹੁਣ ਇਹ ਇਸ਼ੂ ਜਿਹੜਾ ਇੱਕ ਮੇਜਰ ਇਸ਼ੂ ਬਣ ਗਿਆ ਕਿਉਂਕਿ ਕੈਲੀਫੋਰਨੀਆ ਲਾਅ ਇਹ ਅਲਾਉ ਨਹੀਂ ਕਰਦਾ ਕੋਰਟ ਰੂਮਸ ਦੇ ਵਿੱਚ ਔਰ ਇਸ ਇਸ਼ੂ ਦੇ ਉੱਤੇ ਈਵਨ ਕੱਲ ਉਹਨਾਂ ਨੇ ਫਿਰ ਇਹ ਕਾਲ ਵੀ ਦਿੱਤੀ ਸੀ ਕਿ ਵੀ ਮੈਂ ਜਦੋਂ 8:30 ਵਜੇ ਅੰਦਰ ਜਾਣਾ ਵੀ ਮੇਰੇ ਕੋਲ ਤਾਂ ਕੋਈ ਚੋਇਸ ਨਹੀਂ ਹੈ ਦੋ ਚੋਇਸਿਸ ਨੇ ਜਾਂ ਮੈਂ ਲਾਅ ਨੂੰ ਤੋੜਾਂ ਤੇ ਜਾਂ ਮੈਂ ਆਪਣੇ ਧਰਮ ਨਾਲ ਤੋਂ ਡਿੱਗਾਂ। ਸੋ ਮੈਂ ਜਿਹੜਾ ਚੈਲੰਜ ਕਰਦਾ ਕਿ ਮੈਂ ਕਿਰਪਾਨ ਨਹੀਂ ਲਾਉਣੀ ਹੈ। ਸੋ ਉਹਨਾਂ ਨੇ ਇਹ ਵੀ ਕਾਲ ਦਿੱਤੀ ਸੀ ਕਿ ਪ੍ਰੋਟੈਸਟ ਕੀਤਾ ਜਾਏ। ਸੋ ਕੱਲ 2-3 ਦਰਜਨ ਸਿੱਖਾਂ ਨੇ ਜਦੋਂ ਇਹ ਉਸ ਡਿਊਟੀ ਦੇ ਲਈ ਗਏ ਜਾਣ ਤਾਂ ਨਹੀਂ ਦਿੱਤਾ ਉਹਨਾਂ ਕਿਰਪਾਨ ਤਾਂ ਨਹੀਂ ਲਾਈ ਹੈ ਪਰ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਔਰ ਇਹ ਸਟੋਰੀ ਜਿਹੜੀ ਹੈ ਇਹ ਕਾਫੀ ਚਾਰ ਚਫੇਰੇ ਬਣੀ। ਉਹਨਾਂ ਨੇ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਇਹ ਕਹੀ ਹੈ ਕਿ ਵੀ ਸਾਡਾ ਧਰਮ ਦੀ ਜਿਹੜੀ ਆਜ਼ਾਦੀ ਹੈ ਉਹ ਜੁੜੀ ਹੋਈ ਹੈ ਪੰਜ ਕਕਾਰਾਂ ਦੇ ਨਾਲ। ਹੁਣ ਜਿਹੜੀ ਗੱਲ ਇਹਦੇ 'ਚ ਮੈਂ ਸਮਝਦਾ ਵੀ ਥੋੜੀ ਜਿਹੀ ਸੈਡ ਸਟੋਰੀ ਹੈ ਵੀ ਹਾਲਾਂਕਿ ਕੁਝ ਲੋਕਲ ਜਿਹੜੇ ਨੇ ਉਹਨਾਂ ਨੇ ਸਪੋਰਟਿੰਗ ਲਾਈਨ ਹੀ ਲਈ ਲੇਕਿਨ ਐਸੇ ਵੀ ਕੁਝ ਸਟੇਟਮੈਂਟਸ ਨੇ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਨਹੀਂ ਜੀ ਜੇ ਬਾਕੀ ਸਾਰੇ ਲਾਅ ਫੋਲੋ ਕਰਦੇ ਨੇ ਤੇ ਇਹਨਾਂ ਨੂੰ ਵੀ ਕਰਨਾ ਚਾਹੀਦਾ। ਸੋ ਮੈਂ ਸਮਝਦਾ ਵੀ ਇਹ ਐਟੀਟਿਊਡ ਠੀਕ ਨਹੀਂ ਹੈ। ਅਮਰੀਕਾ ਜਿਹੜਾ ਹੈ ਇਹ ਬੀਕੌਨ ਹੈ ਜਾਂ ਸਿਟੈਡਲ ਹੈ ਧਾਰਮਿਕ ਆਜ਼ਾਦੀ ਦਾ ਜਿੱਥੇ ਅਸੀਂ ਔਰ ਮੈਂ ਹਮੇਸ਼ਾ ਜਿਹੜੇ ਹੁਣ ਕਿਰਪਾਨ ਦੇ ਕੇਸ ਕਈ ਵਾਰੀ ਸਕੂਲਾਂ 'ਚ ਅੰਮ੍ਰਿਤਧਾਰੀ ਬੱਚਿਆਂ ਨੇ ਜਿੱਤੇ ਨੇ ਜਿਵੇਂ ਲਿਵਿੰਗਸਟਨ ਸੀ ਕਿਸੇ ਨੇ ਕਿਹਾ ਜੀ ਸਟਿਚ ਕਰ ਲਓ ਕਿਸੇ ਨੇ ਕਿਹਾ ਕੁਛ ਕਰ ਲਓ। ਹੁਣ ਬਹੁਤ ਸਾਰੇ ਸਾਡੇ ਜਿਹੜੇ ਨੇ ਉਹ ਘਬਰਾਉਂਦੇ ਵੀ ਨੇ ਲੇਕਿਨ ਮੈਂ ਇਹ ਸਮਝਦਾ ਵੀ ਜੇ ਤੁਸੀਂ ਸਿਸਟਮ ਨੂੰ ਚੈਲੰਜ ਨਾ ਕਰੋਗੇ
ਮੈਂ ਅਜੇ ਵੀ ਮੈਰੀਲੈਂਡ 'ਚੋਂ ਸਿੱਖ ਰਹਿੰਦੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਮਰੀਕਾ 'ਚ ਪੋਸਟ ਆਫਿਸ ਜੌਬ ਪੋਸਟਮੈਨ ਦੀ ਲੈਣ ਦੇ ਲਈ ਸਟਰਗਲ ਕੀਤੀ ਸੀ, ਕਿਉਂਕਿ ਦਸਤਾਰ ਨਾਲ ਜਾ ਨਹੀਂ ਸੀ ਸਕਦੇ। ਉਹਨੂੰ ਲੇੜਿਆ ਕੇਸ ਚੈਲੰਜ ਕੀਤਾ। ਅੱਜ ਸੈਂਕੜੇ ਸਿੱਖ ਫੈਡਰਲ ਪੋਸਟ ਆਫਿਸ 'ਚ ਕੰਮ ਕਰਦੇ ਨੇ। ਇਸੇ ਤਰ੍ਹਾਂ ਜੇ ਨਹੀਂ ਤਾਂ ਜੇ ਉਹ ਕਹਿੰਦੇ ਜੀ ਲਾਅ ਹੈ ਕੋਈ ਨਹੀਂ, ਦਸਤਾਰ ਨਾ ਸੀ ਉੱਤੇ ਟੋਪੀ ਪਾ ਲਓ, ਉੱਤੇ ਆਹ ਕਰ ਲਓ ਉਹ ਕਰ ਲਓ। ਸੋ ਅਮਰੀਕਾ ਦੇ ਵਿੱਚ ਜੇ ਹੁਣ ਈਵਨ ਅੱਜ ਅਸੀਂ ਇਸ ਲੈਵਲ ਤੱਕ ਪਹੁੰਚ ਗਏ ਹਾਂ ਕਿ ਪੈਂਟਾਗਨ, ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਆਲਰੇਡੀ ਲੌਬੀ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਹੋਈ ਹੈ, ਬੜੀ ਪਾਵਰਫੁਲ ਲੌਬੀ ਹੈ। ਔਰ ਸੈਨੇਟਰ ਚੱਕ ਹੈਗਲ ਨੇ ਵੀ ਜਿਹੜਾ ਇਸ ਬਾਰੇ ਸਿੰਪੈਥੀ ਦਿਖਾਈ ਹੈ। ਆਲਰੇਡੀ ਪੈਂਟਾਗਨ ਦੀ ਪਾਲਿਸੀ ਬਦਲੀ ਆ, ਅਕਮੋਡੇਟ ਕਰਨ ਦੇ ਮੂਡ 'ਚ ਨੇ। ਔਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਾਨੂੰ ਪੂਰੇ 5 ਕਕਾਰਾਂ ਦੇ ਨਾਲ ਫੌਜ ਦੇ ਵਿੱਚ ਖੁੱਲੇ ਤੌਰ ਦੇ ਉੱਤੇ ਸਰਵ ਕਰਨ ਦਾ ਮੌਕਾ ਮਿਲੇ। ਹੁਣ ਇਹ ਵੀ ਕੋਈ ਇੱਕ ਦਿਨ 'ਚ ਤਾਂ ਨਹੀਂ ਹੋਇਆ, ਕਿੰਨੀ ਵਾਰੀ ਚੈਲੰਜ ਹੁੰਦਾ ਹੈ, ਕਿਵੇਂ ਤੁਸੀਂ ਬਾਰ-ਬਾਰ ਕਰਦੇ ਹੋ। ਇਸੇ ਤਰ੍ਹਾਂ ਮੈਕਡੋਨਲਡ ਸੀ, ਕਈ ਵਾਰੀ ਸੀ ਕਿ ਜੀ ਤੁਸੀਂ ਕੜਾ ਪਾ ਕੇ ਨਹੀਂ ਕਰ ਸਕਦੇ ਕੰਮ, ਉਹ ਵੀ ਜਿਹੜਾ ਇੱਕ ਸਿੱਖ ਬੀਬੀ ਨੇ ਕੇਸ ਜਿੱਤਿਆ ਸੀ। ਫੈਡਰਲ ਬਿਲਡਿੰਗ 'ਚ ਤੁਸੀਂ ਨਹੀਂ ਜਾ ਸਕਦੇ, ਉਹ ਵੀ ਕੇਸ ਲੜ ਕੇ ਜਿੱਤੇ ਨੇ। ਸੋ ਮੈਂ ਸਮਝਦਾ ਹਾਂ ਵੀ ਭਾਵੇਂ ਕੋਈ ਆਪ ਸਿੱਖੀ ਸਰੂਪ 'ਚ ਹੈ ਨਹੀਂ ਹੈ, ਅੰਮ੍ਰਿਤਧਾਰੀ ਹੈ ਨਹੀਂ ਹੈ, ਜਦੋਂ ਇਸ ਕਿਸਮ ਦਾ ਧਰਮ ਦੀ ਗੱਲ ਆਉਂਦੀ ਹੈ ਫਿਰ ਸਾਨੂੰ ਮੀਡੀਆ ਨੂੰ ਜਾਂ ਅਦਰਵਾਈਜ਼ ਕੋਈ ਡਿਵਾਈਸਿਵ ਜਾਂ ਕੋਈ ਵੰਡ ਪਾਉਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਜੇ ਨਹੀਂ ਹੈ ਜੀ, ਜੇ ਬਾਕੀ ਲਾ ਦਿੰਦੇ ਨੇ ਤਾਂ ਉਹਨਾਂ ਨੂੰ ਕੀ ਇਤਰਾਜ਼ ਹੈ ਲਾਹਣ 'ਚ। ਜੇ ਬਾਕੀ ਡਰਦੇ ਨੇ ਤਾਂ ਤੁਸੀਂ ਕਿਉਂ, ਜਿਹੜਾ ਬੰਦਾ ਇੱਕ ਧਰਮ ਦੇ ਉੱਤੇ ਪਹਿਰਾ ਦੇ ਰਿਹਾ ਤੁਸੀਂ ਨਹੀਂ ਦੇ ਸਕਦੇ, ਤੁਹਾਡੀ ਕਮਜ਼ੋਰੀ ਹੈ, ਤੇ ਤੁਸੀਂ ਉਸ ਬੰਦੇ ਨੂੰ ਕਿਉਂ ਡਿਸਕਰੇਜ ਕਰਦੇ ਹੋ ਜਾਂ ਕਮਜ਼ੋਰ ਕਰਦੇ ਹੋ। ਫਿਰ ਉਹ ਦੂਸਰਿਆਂ 'ਚੋਂ ਹੈ, ਗੋਰਿਆਂ 'ਚੋਂ ਹੈ। ਅਸੀਂ ਤਾਂ ਬੜਾ ਕਲੇਮ ਕਰਦੇ ਹਾਂ ਜੀ ਅਸੀਂ ਜਿਵੇਂ ਪੰਜਾਬ ਦੇ ਸਿੱਖਾਂ ਨੇ ਸਿੱਖੀ ਦਾ ਠੇਕਾ ਲਿਆ ਹੋਇਆ। ਸੋ ਜੇ ਇਸ ਲੈਵਲ ਤੱਕ ਅਸੀਂ ਜਦੋਂ ਕੋਈ ਗੱਲ ਹੁੰਦੀ ਹੈ, ਫਿਰ ਕੋਈ ਵੀ ਕਮਜ਼ੋਰ ਗੱਲ ਕਿਸੇ ਪੱਖੋਂ ਵੀ, ਜੇ ਤੁਹਾਨੂੰ ਤੁਸੀਂ ਨਹੀਂ ਵੀ ਸਹਿਮਤ, ਤੁਸੀਂ ਕਹਿ ਦਿਓ ਨੋ ਕਾਮੈਂਟ, ਤੁਸੀਂ ਕੋਈ ਕਾਮੈਂਟ ਨਾ ਕਰੋ, ਪਰ ਐਸੀ ਕੋਈ ਗੱਲ ਨਾ ਕਰੋ ਕਿ ਉਹ ਤੁਹਾਡੇ ਕੇਸ ਨੂੰ ਕਮਜ਼ੋਰ ਕਰੇ। ਕਿਉਂਕਿ ਕੱਲ ਨੂੰ ਇਹਨਾਂ ਗੱਲਾਂ ਨੂੰ ਹੀ ਆਧਾਰ ਬਣਾ ਕੇ ਜਦੋਂ ਉਹ ਪਾਲਿਸੀ ਬਣਾਉਂਦੇ ਨੇ, ਹੁਣ ਜਿਵੇਂ ਇਹੀ ਹੈ ਜੀ ਸਿੱਖ ਕੌਣ ਹੈ, ਜਦੋਂ ਤੁਸੀਂ ਦਸਤਾਰ ਲਈ ਕਹਿੰਦੇ ਸੀ ਤੇ ਉਹ ਦੂਜੇ ਲੈ ਆਉਂਦੇ ਸੀ, ਦੇਖੋ ਜੀ ਇਹ ਮੋਨਾ ਹੈ, ਇਹ ਵੀ ਕਹਿੰਦਾ ਮੈਂ ਸਿੱਖ ਹਾਂ, ਇਹ ਵੀ ਸਿੱਖ ਹੈ, ਜੇ ਬਿਨਾਂ ਪੱਗ ਤੋਂ ਵੀ ਸਿੱਖ ਹੋ ਸਕਦਾ ਹੈ, ਤੇ ਤੁਹਾਨੂੰ ਕੀ ਇਤਰਾਜ਼ ਹੈ ਕਿ ਅਸੀਂ ਜਿਹੜਾ ਉਹਨੂੰ ਕਨਸੈਸ਼ਨ ਦਈਏ ਜਾਂ ਤੁਹਾਨੂੰ ਨਾ ਦਈਏ। ਸੋ ਇਹ ਜਿਹੜੇ ਪਾਲਿਸੀ ਮੇਕਰ ਹੁੰਦੇ ਨੇ ਹਮੇਸ਼ਾ ਇਹ ਲੂਪ ਹੋਲ ਦੇਖਦੇ ਨੇ ਕਿ ਕਿੱਥੋਂ ਕਮਜ਼ੋਰ ਗੱਲ ਲੱਭ ਕੇ ਤੇ ਫਿਰ ਉਹ ਆਪਣਾ ਜਿਹੜਾ ਉਹ ਗੱਲ ਕਹਿਣ। ਸੋ ਮੈਂ ਸਮਝਦਾ ਵੀ ਅਸੀਂ ਬਤੌਰੇ ਸਿੱਖ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸਿੱਖੀ ਦੇ ਵਿੱਚ 5 ਕਕਾਰੀ ਰੂਪ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਗੁਰੂ ਦੀ ਸਟੈਂਪਡ ਰੂਪ ਹੈ। ਔਰ ਈਵਨ ਕਿਰਪਾਨ ਦਾ ਬੇਸ਼ੱਕ ਕੰਪਰੋਮਾਈਜ਼ ਤਾਂ ਹੋ ਜਾਂਦੇ ਨੇ, ਕਿਤੇ ਉਹਨੂੰ ਸਟਿਚ ਕਰ ਲਓ, ਕਿਤੇ ਸਾਈਜ਼ ਛੋਟਾ ਕਰ ਲਓ। ਮੈਂ ਸਮਝਦਾ ਵੀ ਈਵਨ ਕਿਰਪਾਨ ਦਾ ਕੋਈ ਸਾਈਜ਼ ਨਹੀਂ, ਕੋਈ ਸਾਈਜ਼ ਨਿਰਧਾਰਿਤ ਨਹੀਂ ਹੈ। ਇਹ ਸਾਡਾ ਹੱਕ ਹੈ, ਰਾਈਟ ਹੈ। ਹੁਣ ਅਮਰੀਕਾ 'ਚ ਇੰਨੇ ਮਰਡਰ ਹੋਏ ਨੇ ਜਾਂ ਹੁੰਦੇ ਨੇ ਵੈਪਨਸ ਦੇ ਨਾਲ, ਇਹਦੇ ਬਾਵਜੂਦ ਅਮਰੀਕਨਾਂ ਨੇ ਕਿਉਂਕਿ ਜਿਹੜਾ ਆਪਣਾ ਇਹ ਹੱਕ ਨਹੀਂ ਛੱਡਿਆ ਕਿ ਰਾਈਟ ਟੂ ਕੀਪ ਵੈਪਨ, ਉਹਨਾਂ ਦਾ ਸੋਵਰਨ ਰਾਈਟ ਹੈ। ਸੋ ਮੈਂ ਸਮਝਦਾ ਵੀ ਸਾਨੂੰ ਸਿਧਾਂਤਕ ਤੌਰ ਦੇ ਉੱਤੇ ਇਸ ਮੁੱਦੇ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਬਾਕੀ ਨੈਗੋਸ਼ੀਏਸ਼ਨ ਹੋਏ, ਕੋਈ ਮਿਡਲ ਵੇ ਨਿਕਲਦਾ ਹੈ, ਕੋਈ ਇੱਕ ਸਟੈਪ ਅਸੀਂ ਅੱਗੇ ਜਾਂਦੇ ਹਾਂ, ਹੌਲੀ ਹੌਲੀ ਉਹਦੀ ਐਡਜਸਟਮੈਂਟ ਹੁੰਦੀ ਜਾਂਦੀ ਹੈ। ਪਰ ਜੇ ਤੁਸੀਂ ਲੜੋਗੇ ਹੀ ਨਾ ਜਾਂ ਚੈਲੰਜ ਹੀ ਨਾ ਕਰੋਗੇ ਕਿਸੇ ਥਾਂ ਦੇ ਵੀ ਗਲਤ ਕਾਨੂੰਨ ਨੂੰ, ਜੇ ਚੈਲੰਜ ਨਾ ਹੋਇਆ ਹੁੰਦਾ ਤੇ ਅੱਜ ਦਸਤਾਰਾਂ ਨਾਲ ਅਸੀਂ ਸਾਰੇ ਪਾਸੇ ਨਾ ਹੁੰਦੇ। ਅੱਜ ਅਮਰੀਕਾ ਦੇ ਹਰ ਮਹਿਕਮੇ ਦੇ ਵਿੱਚ ਹਰ ਥਾਂ ਦੇ ਉੱਤੇ ਜਿਹੜੀ ਆ ਉਹ ਸਾਡੇ 5 ਕਕਾਰਾਂ ਦੀ ਅਕਮੋਡੇਸ਼ਨ ਹੈ। ਬਹੁਤ ਸਾਰੇ ਗਏ, ਕੋਈ ਕੋਲ ਓਪਰਚੁਨਿਟੀ ਵਾਲਿਆਂ ਕੋਲ ਗਿਆ, ਕੋਈ ਡਿਸਕ੍ਰਿਮੀਨੇਸ਼ਨ ਲਾ ਸੂਟ 'ਚ ਗਿਆ, ਕੋਈ ਡੀਫੇਮੇਸ਼ਨ ਲੀਗਸ ਦੀ ਮਦਦ ਦੇ ਨਾਲ, ਐਮਨੈਸਟੀ ਇੰਟਰਨੈਸ਼ਨਲ ਜਾਂ ਦੂਜਿਆਂ ਦੀ ਮਦਦ ਦੇ ਨਾਲ ਚੈਲੰਜ ਕੀਤੇ, ਕੇਸ ਜਿੱਤੇ ਨੇ, ਕਈ ਥਾਂ ਲੂਜ਼ ਵੀ ਹੋਏ, ਫਿਰ ਅਪਰ ਕੋਰਟ 'ਚ ਜਾ ਕੇ ਜਿੱਤ ਲਏ। ਸੋ ਮੈਂ ਸਮਝਦਾ ਵੀ ਇਹ ਸਾਡਾ, ਅਸੀਂ ਪੂਰੇ ਤੌਰ ਦੇ ਉੱਤੇ ਇਹਨਾਂ ਨੂੰ ਗੁਰਸੰਤ ਸਿੰਘ ਖਾਲਸਾ ਜੀ ਨੂੰ ਹਮਾਇਤ ਦਿੰਦੇ ਹਾਂ। ਇਸ ਲਈ ਨਹੀਂ ਕਿ ਅਸੀਂ ਉਹਨਾਂ ਦੀ ਹਰ ਗੱਲ ਦੇ ਨਾਲ ਸਹਿਮਤ ਹੈ, ਜਿਵੇਂ ਉਹਨਾਂ ਨੇ ਅਸਾਲਟ ਵੈਪਨ ਜਾਂ ਦੂਜਿਆਂ ਬਾਰੇ ਲਈ ਪੋਜੀਸ਼ਨ, ਮੇਬੀ ਉਹਦੇ ਨਾਲ ਸਹਿਮਤ ਹੋਣ ਵਾਲੇ ਵੀ ਹੋਣਗੇ, ਪਰ 5 ਕਕਾਰੀ ਰੂਪ 'ਚ ਕਿਰਪਾਨ ਪਹਿਨਣ ਦਾ ਹੱਕ, ਔਰ ਕਿਰਪਾਨ, ਔਰ ਇਹ ਜਿਹੜਾ ਹੱਕ ਹੈ ਸਿੱਖਾਂ ਨੇ ਇੰਗਲੈਂਡ, ਕੈਨੇਡਾ, ਦੂਸਰਿਆਂ ਜਿੱਤੇ ਅਦਾਲਤਾਂ ਦੇ ਵਿੱਚ। ਕੈਨੇਡਾ 'ਚ ਵੀ ਕਿਰਪਾਨ ਪਾ ਕੇ ਜਾਇਆ ਜਾ ਸਕਦਾ। ਜਦੋਂ ਜੂਰੀ ਮੈਂਬਰ ਦੇ ਤੌਰ ਤੇ ਤੁਹਾਨੂੰ ਸੱਦਿਆ ਜਾਂਦਾ ਹੈ, ਤੁਸੀਂ ਜ਼ਿੰਮੇਵਾਰ ਹੋ, ਤੁਹਾਡਾ ਰੈਕਡ ਕਲੀਨ ਹੈ, ਕਿਉਂਕਿ ਸਿਟੀਜ਼ਨਸ ਦਾ ਜਦੋਂ ਰੈਕਡ ਦੇਖਦੇ ਨੇ ਕਲੀਨ ਰੈਕਡ ਨੂੰ ਹੀ ਸੱਦਦੇ ਨੇ। ਫਿਰ ਤੁਸੀਂ ਕਿਸੇ ਦੇ ਧਾਰਮਿਕ ਜਿਹੜਾ ਆਜ਼ਾਦੀ ਦੇ ਹੱਕ ਤੇ ਛਾਪਾ ਮਾਰੋ। ਅਸੀਂ ਇਹ ਸਮਝਦੇ ਹਾਂ ਵੀ ਇਸ ਲਈ ਸਾਨੂੰ ਖਲੋਣਾ ਚਾਹੀਦਾ, ਔਰ ਅਸੀਂ ਇਸ 5 ਕਕਾਰੀ ਸਾਡੇ ਹੱਕ ਜਿਹੜਾ ਮੁੱਢਲੇ ਤੌਰ ਤੇ ਅਮਰੀਕਨ ਸੰਵਿਧਾਨ ਦੀ ਨੀਂਹ ਹੈ,
ਜਾਂ ਰਾਦਰ ਉਸ ਦੀ ਸੋਲ ਹੈ, ਸੋਲ ਆਫ ਦਾ ਕਨਸਟੀਟਿਊਸ਼ਨ ਹੈ, ਜੀ ਰਿਲੀਜੀਅਸ ਫਰੀडम, ਉਸ ਦੀ ਪੂਰੀ ਹਮਾਇਤ ਕਰਦੇ ਹਾਂ। ਜੀ ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।